welcome back to News TV 84 break ਤੋਂ ਬਾਅਦ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਯੂਨਿਟ ਦੇ ਵਾਈਸ ਪ੍ਰੈਜ਼ੀਡੈਂਟ ਭਾਈ ਰੇਸ਼ਮ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਤੁਹਾਡੇ ਨਾਲ ਅਸੀਂ ਵੱਖ-ਵੱਖ ਅੱਡ-ਅੱਡ ਲੈ ਕੇ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਨਾ ਚਾਹਾਂਗੇ, ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬੀਜੇਪੀ ਆਪਣੇ ਪੈਰ ਪਸਾਰ ਰਹੀ ਹੈ ਅਤੇ ਬਾਦਲ ਦਲ ਬੇਬਸੀ ਦਾ ਇਜ਼ਹਾਰ ਕਰ ਰਿਹਾ ਹੈ, ਪੰਜਾਬ ਦੇ ਵਿੱਚ ਆਰਐਸਐਸ ਦੇ ਇਸ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਨੂੰ ਕੀ ਕਰਨ ਦੀ ਲੋੜ ਹੈ? ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ TV 84 ਦਾ ਤੁਹਾਡੇ ਬਹੁਤ ਧੰਨਵਾਦੀ ਹਾਂ ਜੀ। ਕੌਮ ਦੇ ਜਿਹੜੇ ਬਹੁਤ ਚਲੰਤ ਮਸਲੇ ਹੁੰਦੇ ਆ, ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ, ਹਾਂਜੀ, ਉਹਨਾਂ ਨਾਲ ਗੱਲਬਾਤ ਕਰਦੇ ਆ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਥੇਬੰਦੀਆਂ ਨੂੰ ਇਸ ਤੇ ਕੀ ਕਰਨ ਦੀ ਲੋੜ ਹੈ ਜੀ, ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾਂ ਇਹ ਹੈ ਕਿ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਜਿਹੜਾ ਨਿਸ਼ਾਨਾ ਤਕਰੀਬਨ 28 ਸਾਲ ਪਹਿਲਾਂ ਕੌਮ ਵੱਲੋਂ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਰੱਖਿਆ ਗਿਆ, ਉਸ ਨਿਸ਼ਾਨੇ ਥੋੜਾ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਤੋਂ ਭਟਕ ਚੁੱਕੀਆਂ, ਉਹਨਾਂ ਨੂੰ ਫੇਰ ਬੈਠ ਕੇ ਇਹਦੇ ਤੇ ਥੋੜਾ। ਰੇਸ਼ਮ ਵੀਰ ਜੀ, I'm so sorry to cut you off। ਕਿਉਂਕਿ ਤੁਹਾਡੀ ਆਵਾਜ਼ ਬਹੁਤ ਰੇਂਜ ਤੋਂ ਬਾਹਰ ਜਾ ਰਹੀ ਹੈ ਜਾਂ ਫਿਰ ਤੁਸੀਂ ਸਪੀਕਰ ਫੋਨ ਤੇ ਹੋ, ਸੋ ਪਲੀਜ਼ ਅਸੀਂ ਦੁਬਾਰਾ ਤੋਂ ਜਾਣਨਾ ਚਾਹਾਂਗੇ ਕਿ ਸਿੱਖ ਜਥੇਬੰਦੀਆਂ ਨੂੰ ਇਸ ਆਰਐਸਐਸ ਜਿਹੜਾ ਪ੍ਰਭਾਵ ਵੱਧ ਰਿਹਾ, ਇਸ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਹਾਂਜੀ, ਮੈਂ ਸੌਰੀ ਜੀ, ਐਕਚੁਅਲੀ ਸਪੀਕਰ ਫੋਨ ਤੇ ਸੀਗਾ। ਹੁਣ ਮੈਂ ਉਹ ਦੱਸ ਰਿਹਾ ਸੀਗਾ ਕਿ ਜਿਹੜਾ ਜਥੇਬੰਦੀਆਂ ਨੇ 28 ਸਾਲ ਪਹਿਲਾਂ ਫੈਸਲਾ ਕੀਤਾ ਜਦੋਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ 1986 ਜੀ ਕੌਮ ਦਾ ਸਰਬੱਤ ਖਾਲਸੇ ਵੱਲੋਂ ਇੱਕ ਰਾਜਸੀ ਨਿਸ਼ਾਨਾ ਬਿਛਿਆ ਗਿਆ ਖਾਲਿਸਤਾਨ, ਹਾਂਜੀ, ਇਹ ਸਿੱਖਾਂ ਦਾ ਆਪਣਾ ਇੱਕ ਵੱਖਰਾ ਰਾਜ ਭਾਵ ਹੋਊ ਜੀ। ਸੋ ਅੱਜ ਜਿਹੜੀਆਂ ਜਥੇਬੰਦੀਆਂ ਚਾਹੇ ਉਹ ਕਿਸੇ ਵੀ ਰੂਪ ਚ ਵਿਚਰਦੀਆਂ ਰਹੀਆਂ ਪਿਛਲੇ 28 ਸਾਲਾਂ ਚ ਜੀ, ਅੱਜ ਉਹਨਾਂ ਨੂੰ ਬੈਠ ਕੇ ਇਹ ਗੱਲ ਵਿਚਾਰਨ ਦੀ ਲੋੜ ਹੈ ਕਿ ਔਰ ਸਾਰਾ ਦ੍ਰਿੜਤਾ ਨਾਲ ਫੈਸਲਾ ਲੈਣ ਦੀ ਲੋੜ ਹੈ, ਹਾਂਜੀ, ਕਿ ਦਾ ਆਪਣੇ ਆਜ਼ਾਦ ਰਾਜ ਭਾਰਤ ਖਾਲਿਸਤਾਨ ਤੋਂ ਇਲਾਵਾ ਹੋਰ ਇਹਨਾਂ ਕੋਲ ਕੋਈ ਦੂਸਰੀ ਚੁਆਇਸ ਨਹੀਂ, ਇਹਨਾਂ ਦੇ ਕੋਲ ਕੋਈ ਦੂਸਰਾ ਉਪਰਾਲਾ ਨਹੀਂ ਹੈ ਜੀ। ਅਗਰ ਸਿੱਖਾਂ ਨੇ ਹਿੰਦੁਸਤਾਨ ਦੇ ਵਿੱਚ ਸਰਵਾਈਵ ਕਰਨਾ ਤਾਂ ਇਹਨਾਂ ਨੂੰ ਆਪਣੇ ਆਜ਼ਾਦ ਰਾਜ ਭਾਰਤ ਦੀ ਲੋੜ ਹੈ, ਹਾਂਜੀ, ਤੇ ਉਹਦੇ ਚ ਜਥੇਬੰਦੀਆਂ ਨੇ ਕੀ ਕਰਨਾ, ਭਾਵੇਂ ਇਹ ਆਪਣੇ ਜਥੇਬੰਦੀਆਂ ਚ ਰਹਿੰਦੇ ਹੋਏ ਜੀ ਆਪਣੇ ਤਰੀਕੇ ਨਾਲ ਸੰਘਰਸ਼ ਨੂੰ ਅੱਗੇ ਤੋਰ ਸਕਦੇ ਆ, ਪਰ ਨਿਸ਼ਾਨਾ ਜਿਹੜਾ ਉਹ ਇੱਕ ਹੋਣਾ ਚਾਹੀਦਾ ਹੈ, ਹਾਂਜੀ, ਤੇ ਜਿਹੜਾ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਇੱਕ ਵਾਰੀ ਮਿਥ ਲਿਆ ਗਿਆ ਕੌਮ ਦਾ ਰਾਜਸੀ ਜੀ ਜਿਹੜਾ ਉਹ ਖਾਲਿਸਤਾਨ ਹੋਏਗਾ, ਹਾਂਜੀ, ਉਹਦੇ ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ ਜੀ। ਅਸੀਂ ਪਤਾ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਨਵੀਆਂ ਪੋਲੀਟੀਕਲ ਪਾਰਟੀਆਂ ਦੇ ਰੂਪ ਦੇ ਵਿੱਚ ਅਕਾਲੀ ਦਲ ਨਵੇਂ ਬਣ ਕੇ ਸਾਹਮਣੇ ਆਏ ਜੀ, ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਕੋਈ ਰਾਮ ਰਾਜ ਦੀ ਗੱਲ ਕਰਦਾ, ਕੋਈ ਵੱਧ ਅਧਿਕਾਰਾਂ ਦੀ ਗੱਲ ਕਰਦਾ, ਕੋਈ ਹੋਰ ਗੱਲ ਕਰਦਾ, ਹਾਂਜੀ, ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਉਹਦੇ ਜਿਵੇਂ ਇੱਕ ਮੁਹਾਵਰਾ ਹੈ ਕਿ ਹੱਥ ਕੇ ਪਾਉ ਮੈਂ ਸਭ ਦਾ ਪਾਉ, ਜਦੋਂ ਆਪਣਾ ਰਾਜ ਭਾਰਤ ਹੋਊਗਾ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਵੱਧ ਅਧਿਕਾਰਾਂ ਦੀਆਂ ਗੱਲਾਂ ਵੀ ਉਹਦੇ ਚ ਆ ਜਾਣਗੀਆਂ। ਜਿਹੜਾ ਜੋ ਕੁਛ ਸਾਡੇ ਨਾਲ ਸਾਲਾਂ ਚ ਹੈ, ਹਾਂਜੀ, ਉਹਦਾ ਜਿਹੜੇ ਦੋਸ਼ੀ ਨੇ ਉਹਨਾਂ ਦੀਆਂ ਸਜ਼ਾਵਾਂ ਵੀ ਵਿੱਚ ਆ ਜਾਣਗੀਆਂ। ਜੇਲ੍ਹਾਂ ਚ ਛੱਡ ਰਹੇ ਸਾਡੇ ਵੀਰ ਤੇ 28 ਸਾਲ ਤੋਂ ਜੀ ਜਿਹੜੇ ਆਪਣੇ ਸਜ਼ਾਵਾਂ ਵੀ ਭੁਗਤ ਚੁੱਕੇ ਆ, ਜੇ ਬਹੁਤ ਸਾਰੇ ਇਹੋ ਜਿਹੇ ਨੇ ਜਿਹਨਾਂ ਤੇ ਮੁਕੱਦਮੇ ਵੀ ਨਹੀਂ ਪਾਏ ਗਏ, ਉਹ ਵੈਸੇ ਉਹਨਾਂ ਨੂੰ ਜੇਲ੍ਹਾਂ ਚ ਡੱਕਿਆ ਹੋਇਆ। ਇਹ ਸਾਰੀਆਂ ਗੱਲਾਂ ਦਾ ਆਪਾਂ ਚਾਹੁੰਦੇ ਹਾਂ ਤਾਂ ਮੈਂ ਇਹ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਬਹੁਤ ਲੰਮਾ ਅਸੀਂ ਆਪਣੇ ਤੀਰ ਚਲਾ ਕੇ ਦੇਖ ਲਿਆ, ਸਾਂਝੇ ਤੌਰ ਤੇ ਕੋਈ ਫੈਸਲਾ ਲੈ ਕੇ ਆਲਰੇਡੀ ਮਿਥਿਆ ਗਿਆ ਜੀ, ਉਹਦੇ ਵੱਲ ਨੂੰ ਲੋੜ ਹੈ। ਹਾਂਜੀ ਜੀ ਜੀ, ਤੇ ਵੀਰ ਜੀ ਤਾਂ ਆਪਾਂ ਬਾਕੀ ਸਿੱਖ ਜਥੇਬੰਦੀਆਂ ਦੀ ਗੱਲਬਾਤ ਕੀਤੀ, ਪਰ ਅਸੀਂ ਜਾਣਨਾ ਚਾਹਾਂਗੇ ਕਿ ਹਰ ਸਿੱਖ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲ ਵੀ ਵੇਖਦਾ, ਅਸੀਂ ਦੇਖਦੇ ਹਾਂ, ਤੁਹਾਡੇ ਵੱਲ ਵੀ ਦੇਖਦੇ ਹਾਂ, ਤਾਂ ਮਾਨ ਵੀਰ ਜੀ ਵੱਲ ਵੀ ਦੇਖਦੇ ਹਾਂ, ਤੇ ਤੁਸੀਂ ਇਸ ਕੌਮੀ ਨਿਸ਼ਾਨੇ ਲਈ ਤੁਹਾਡੀ ਜਥੇਬੰਦੀ ਕੀ ਕਰ ਰਹੀ ਹੈ ਇਸ ਵੇਲੇ? ਦੇਖੋ ਜੀ, ਅਸੀਂ ਜਦੋਂ ਇਹ ਪਹਿਲਾਂ 1989 ਦੇ ਵਿੱਚ ਇਹ ਮਾਨ ਅਕਾਲੀ ਦਲ ਦੇ ਤੌਰ ਤੇ ਜਾਣਿਆ ਗਿਆ ਔਰ ਇਹ ਹੁਣ ਆਇਆ ਜੀ। ਉਸ ਤੋਂ ਬਾਅਦ 1994 ਦੇ ਵਿੱਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਕੀ ਜਿਹੜੇ
ਹੋਰ ਅਕਾਲੀ ਦਲ ਭੰਗ ਕਰਕੇ ਇਹ ਅਕਾਲੀ ਦਲ ਬਣਾਇਆ ਗਿਆ। ਭਾਈ ਮਨਜੀਤ ਸਿੰਘ ਜਿਹੜੇ ਐਕਟਿੰਗ ਜਥੇਦਾਰ ਸੀ ਅਕਾਲ ਤਖਤ ਤੇ, ਉਹਨਾਂ ਵੱਲੋਂ ਅਰਦਾਸ ਕੀਤੀ ਗਈ। ਹਾਂਜੀ। ਤੋਂ ਉਹ ਤੋਂ ਬਾਅਦ ਜਿਹੜਾ ਇਹ ਨਿਸ਼ਾਨਾ ਜਿਹੜਾ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਕਿ ਇਹ ਸਿੱਖਾਂ ਦਾ ਅਲਟੀਮੇਟ ਜਿਹੜਾ ਨਿਸ਼ਾਨਾ ਹੋਊਗਾ ਉਹ ਖਾਲਿਸਤਾਨ ਹੋਊਗਾ, ਆਪਣਾ ਆਜ਼ਾਦ ਰਾਜ। ਜੀ ਅਸੀਂ ਉਹਦੇ ਬਾਰੇ ਕੀ ਕਰ ਰਹੇ ਹਾਂ? ਸਾਡੀ ਜਥੇਬੰਦੀ ਨੇ ਜਿਹੜਾ ਲਗਾਤਾਰ ਇਹ ਜਿਹੜਾ ਜੇ ਇਲੈਕਸ਼ਨਾਂ ਵੀ ਲੜੀਆਂ, ਭਾਵੇਂ ਉਹ ਸਾਡੀਆਂ ਐਸਜੀਪੀਆਂ, ਚਾਹੇ ਉਹ ਵਿਧਾਨ ਸਭਾ ਦੀਆਂ ਇਲੈਕਸ਼ਨ ਸੀਗੀਆਂ, ਚਾਹੇ ਉਹ ਪਾਰਲੀਮੈਂਟ, ਉਹ ਇਲੈਕਸ਼ਨ ਜਿਹੜੀ ਸਿਰਫ ਇਸ ਮੁੱਦੇ ਨੂੰ ਅੱਗੇ ਰੱਖ ਕੇ ਲੜੀਆਂ ਗਈਆਂ ਕਿ ਸਿੱਖਾਂ ਨੂੰ ਆਪਣਾ ਵੱਖਰਾ ਰਾਜ ਭਾਗ ਚਾਹੀਦਾ। ਜਿਹੜੇ ਸਿੱਖ ਜਾਂ ਜਿਹੜੇ ਇਨਸਾਫ ਪਸੰਦ ਲੋਕ ਜਿਹੜੇ ਆ, ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੋਵੇ, ਜਿਹੜੇ ਚਾਹੁੰਦੇ ਆ ਕਿ ਲੋਕਾਂ ਨੂੰ ਜਿਹੜੇ ਮਨੁੱਖੀ ਅਧਿਕਾਰ ਉਹ ਮਿਲਣ, ਤਾਂ ਇਸ ਗੱਲ ਦੀ ਸਪੋਰਟ ਕਰਨ, ਵੋਟ ਪਾ ਕੇ ਕਰਨ। ਇਸ ਤਰ੍ਹਾਂ ਵੀ ਇਹ ਸਭ ਤੋਂ ਸੌਖਾ ਜਿਹੜਾ ਇਸ ਨਿਸ਼ਾਨੇ ਦਾ ਉਹ ਇਹੀ ਹੈ ਕਿ ਵੋਟਾਂ ਪਾ ਕੇ ਜਿਹੜਾ ਉਹਨੂੰ ਕਾਮਯਾਬ ਕਰੀਏ। ਪਰ ਜਿਵੇਂ ਸਾਡੇ 10ਵੇਂ ਪਾਤਸ਼ਾਹ ਨੇ ਸਾਨੂੰ ਬਿਲਕੁਲ ਸਮਝਾਇਆ ਹੋਇਆ ਕਿ ਕਿਉਂ ਕਰ ਅਜ਼ਾਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਰ ਗੁਰਦਮ ਬਾਸ਼ਮ ਕਿਰਤ। ਜੇ ਦਲੀਲ ਤੇ ਅਪੀਲ ਸਾਰਾ ਕੁਝ ਫੇਲ ਹੋ ਜੇ ਤਾਂ ਹਥਿਆਰ ਚੁੱਕਣਾ ਵੀ ਕੋਈ ਗੁਨਾਹ ਨਹੀਂ ਹੈ। ਹਾਂਜੀ ਬਿਲਕੁਲ। ਸੋ ਇਹ ਜਿਹੜੀ ਗੱਲ ਹੈ, ਜੇ ਕਿ ਸਾਡੀ ਅੰਮ੍ਰਿਤਸਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਇਹ ਕੀ ਕਰਦਾ ਹੈ, ਇਹ ਇੱਕ ਵਾਰੀ ਵੀ ਕੋਈ ਇਹੋ ਜਿਹਾ ਮੌਕਾ ਜਿਹੜਾ ਕੋਈ ਸਿੱਖਾਂ ਦੀ ਕੋਈ ਜਥੇਬੰਦੀ, ਚਾਹੇ ਉਹ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ, ਕਦੀ ਇਹੋ ਜਿਹਾ ਕੋਈ ਮੌਕਾ ਆਇਆ ਹੋਵੇ ਉਹ ਦੱਸੇ ਕਿ ਜਦੋਂ ਕਿਸੇ ਮਾਨ ਨੇ ਕਿਹਾ ਵੀ ਨਹੀਂ ਜੀ ਖਾਲਿਸਤਾਨ ਤੋਂ ਇਲਾਵਾ ਅਸੀਂ ਹੋਰ ਵੀ ਕਿਸੇ ਤਰ੍ਹਾਂ ਦਾ ਸਮਝੌਤਾ ਕਰ ਤਿਆਰ। ਅਗਲੀ ਗੱਲ ਉਹਦੇ ਚ ਇਹ ਰਹੀ ਕਿ ਜਿਹੜਾ ਹੁਣ ਅੱਜ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਹੋਂਦ ਚ ਆ ਰਹੀਆਂ ਨੇ, ਇਹਨਾਂ ਨੇ ਬਹੁਤ ਲੰਬਾ ਸੰਘਰਸ਼ ਜਿਹੜਾ ਇਹ ਦੇਖਿਆ ਹੋਇਆ, ਲੜਿਆ ਹੋਇਆ। ਇੱਕ ਗੱਲ ਮੈਂ ਜ਼ਰੂਰ ਆਪਣੇ ਸਿੱਖਾਂ ਨੂੰ, ਵੀਰਾਂ ਨੂੰ, ਜਥੇਬੰਦੀਆਂ ਨੂੰ, ਜਿਹੜੀਆਂ ਰਾਜਨੀਤਿਕ ਧਾਰਮਿਕ ਜਿਹੜੀਆਂ ਪਾਰਟੀਆਂ ਨੇ, ਸਾਡੀਆਂ ਜਥੇਬੰਦੀਆਂ ਜਾਂ ਰਾਜਨੀਤਿਕ ਪੋਲੀਟੀਕਲ ਪਾਰਟੀ ਜਿਹੜੀਆਂ ਹੈਗੀਆਂ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਪਾਸੇ ਦੌੜ ਕੇ ਦੇਖ ਲਿਆ 30 ਸਾਲ, ਪਰ ਹੁਣ ਜਿਹੜਾ ਨਿਸ਼ਾਨਾ ਤੁਹਾਡਾ ਹੈਗਾ ਆ ਉਹਨੂੰ ਆਪਣੇ ਅੱਗੇ ਰੱਖੋ। ਬਿਲਕੁਲ। ਤੁਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ, ਚਾਹੇ ਉਹ ਲੌਂਗੋਵਾਲ ਅਕਾਲੀ ਦਲ, ਚਾਹੇ ਉਹ 20 ਸੀ, ਚਾਹੇ ਉਹ ਬਾਦਲ ਅਕਾਲੀ ਦਲ ਸੀ, ਜਾਂ ਜਿਹੜੇ ਮਰਜ਼ੀ ਹੋਰ ਦਲ ਸੀਗਾ, ਉਹਨਾਂ ਨੇ ਆਪਣੇ ਵੱਖਰੇ ਵੱਖਰੇ ਏਜੰਡੇ ਜਿਹੜੇ ਆ ਉਹ ਸਾਹਮਣੇ ਰੱਖੇ। ਪਰ ਜਿਹੜਾ ਬਰਨਾਲਾ ਅਕਾਲੀ ਦਲ ਆ ਜਾਂ ਹੋਰ ਜਿਹੜੇ ਵੀ ਆ, ਇਹ ਗੱਲ ਇਹਨਾਂ ਦੇ ਏਜੰਡੇ ਸੇਮ ਉਹੀ ਆ ਜਿਹੜੇ ਬੀਜੇਪੀ ਦੇ ਨੇ, ਜਿਹੜੇ ਕਾਂਗਰਸ ਦੇ ਏਜੰਡੇ ਆ। ਇਹਨਾਂ ਦੇ ਜਿਹੜਾ ਇਹਨਾਂ ਦਾ ਕੋਈ ਨਿਸ਼ਾਨਾ ਹੈ, ਉਹਦੇ ਚ ਕੋਈ ਫਰਕ ਨਹੀਂ ਹੈ। ਜੇ ਪ੍ਰਕਾਸ਼ ਬਾਦਲ RSS ਤੇ ਕਹੇ ਚੱਲਦਾ ਹੈ, ਤਾਂ ਜਿਹੜੀ ਕਾਂਗਰਸ ਹੈ ਉਹਨੇ ਜੋ ਕੁਛ ਸਿੱਖਾਂ ਦੇ ਪੱਲੇ ਪਾਇਆ ਹੁਣ ਤੱਕ, ਉਹ ਸਾਰੇ ਸਿੱਖ ਜਿਹੜਾ ਵਿਵਾਨ ਪਤਾ ਹੈ। ਪਰ ਜਿਹੜੀ ਗੱਲ ਸਿੱਖਾਂ ਦੀਆਂ ਇਸ ਵੇਲੇ ਜਥੇਬੰਦੀਆਂ ਨੂੰ ਡਿਸੀਜਨ ਲੈਣ ਦੀ ਲੋੜ ਹੈ। ਭਾਵੇਂ ਤੁਸੀਂ ਆਪਣੇ ਤੌਰ ਤੇ ਕੋਈ ਇਲੈਕਸ਼ਨ ਲੜਦੇ ਆ ਜਾਂ ਸਟੈਪ ਚੱਕਦੇ ਆ ਜਾਂ ਕੋਈ ਵੀ ਕੰਮ ਕਰਦੇ ਆ, ਮੁਜ਼ਾਹਰਾ ਕਰਦੇ ਆ, ਚਾਹੇ ਕੋਈ ਰੈਲੀ ਕੱਢਦੇ ਆ, ਤੇ ਤੁਹਾਡਾ ਨਿਸ਼ਾਨਾ ਜਿਹੜਾ ਉਹ ਇੱਕ ਅੱਗੇ ਹੋਣਾ ਚਾਹੀਦਾ ਕਿ ਸਿੱਖ ਖਾਲਿਸਤਾਨ ਦੇ ਮੁੱਦੇ ਤੇ ਆਪਣਾ ਸੰਘਰਸ਼ ਕਰਦੇ। ਬਿਲਕੁਲ। ਇਹ ਗੱਲ ਜਿਹੜੀ ਆਪਾਂ ਬਿਲਕੁਲ ਜਿਹੜੀ ਆ ਉਹ ਕਲੀਅਰ ਰੱਖਣੀ ਚਾਹੀਦੀ ਹੈ। ਮੀਡੀਆ 'ਚ ਵੀ ਇਹ ਗੱਲ ਕਲੀਅਰ ਚਾਹੀਦੀ ਹੈ। ਹੁਣ ਜਿਸ ਤਰ੍ਹਾਂ ਸਾਰਾ ਕੁਝ ਰਲਗੜ ਕੀਤਾ ਜਾ ਰਿਹਾ ਹੈ ਕਿ ਅਸੀਂ ਉਹਨਾਂ ਦਾ ਇਨਸਾਫ ਮੰਗਦੇ ਹਾਂ ਜਿਹੜੇ 1984 ਤੋਂ ਲੈ ਕੇ ਹੁਣ ਤੱਕ ਸ਼ਹੀਦ ਕੀਤੇ ਗਏ। ਬਿਲਕੁਲ ਅਸੀਂ ਮੰਗਦੇ ਹਾਂ ਇਨਸਾਫ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਕੀ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਜਿਹੜੇ ਸਿਸਟਮ ਤੋਂ ਇਹ ਸਾਰੀ ਉਮੀਦ ਰੱਖਦੇ ਆ ਉਹਦੇ ਲਈ 1 ਜਾਂ 2% ਵੀ ਇਮਾਨਦਾਰ ਹੈ ਇਸ ਕੰਮ ਦੀ? ਜੇ ਆਪਾਂ ਨੂੰ ਬਿਲਕੁਲ ਪਤਾ ਹੈ, ਸਾਡਾ ਗੁਰੂ ਇਤਿਹਾਸ ਦੱਸਦਾ ਕਿ ਇਹਨਾਂ ਪਹਾੜੀਆਂ ਨੇ, ਇਹਨਾਂ ਹਿੰਦੂ ਰਾਜਿਆਂ ਨੇ 10ਵੇਂ ਪਾਤਸ਼ਾਹ ਦੇ ਅੱਗੇ ਗਊਆਂ ਦੀਆਂ ਥਾਵਾਂ ਖਾ ਕੇ ਤੇ ਫਿਰ ਉਹ ਥਾਂ ਤੋੜ ਕੇ ਤੇ ਗੁਰੂ ਸਾਹਿਬ ਤੇ ਹਮਲਾ ਕਰ ਸਕਦੇ ਨੇ। ਸਾਨੂੰ ਇਹ ਕਦੋਂ ਵਫਾ ਕਰ। ਇਹ ਸਾਰੀਆਂ ਗੱਲਾਂ ਜਿਹੜੀਆਂ ਵਿਚਾਰਨ ਵਾਲੀਆਂ ਨੇ। ਜੇ ਅਸੀਂ ਗੁਰਮਤ ਨੂੰ ਭੁੱਲ ਜਾਵਾਂਗੇ, ਜੇ ਗੁਰਬਾਣੀ ਨੂੰ ਭੁੱਲ ਜਾਵਾਂਗੇ, ਜੇ ਅਸੀਂ ਗੁਰੂ ਇਤਿਹਾਸ ਨੂੰ ਭੁੱਲ ਜਾਵਾਂਗੇ, ਤੇ ਨਵੇਂ ਜਿਹੜੇ ਸਾਡੇ ਕਿਤੇ ਕੰਮ ਨਹੀਂ ਆਉਣਗੇ। ਇਹ ਭਾਈ ਮੁਖ ਉਹਨਾਂ ਦਾ ਆਪਾਂ ਸਾਰੇ ਜਾਣਦੇ 1986 ਦੇ ਵਿੱਚ ਜਦੋਂ ਇਹ ਵੱਧ ਖਾਲਸਾ ਹੋਇਆ ਔਰ ਪੰਥਕ ਕਮੇਟੀ ਜਿਹੜੀ ਬਣਾਈ ਗਈ, ਉਹਦੇ ਚ ਕੌਮੀ ਨਿਸ਼ਾਨਾ, ਕੌਮ ਦਾ ਰਾਜਸੀ ਨਿਸ਼ਾਨਾ ਜਿਹੜਾ ਉਹ ਖਾਲਿਸਤਾਨ ਮਿਚਿਆ ਗਿਆ। ਤੇ ਭਾਈ ਸਾਹਿਬ ਆਲ ਦਾ ਟਾਈਮ ਇਹ ਉੱਥੇ ਸਟੇਜ ਤੇ ਰਹੇ। ਅੱਜ ਇਹ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਪੁੱਤਰ ਜਿਹੜੇ ਆ ਉਹ ਸ਼ਹੀਦ ਹੋ ਗਏ, ਜਿਨ੍ਹਾਂ ਦੇ ਬੱਚਿਆਂ ਦੇ ਪਿਓ ਜਿਹੜੇ ਸ਼ਹੀਦ ਹੋ ਗਏ, ਜਿਨ੍ਹਾਂ ਨੇ ਪਰਿਵਾਰਾਂ ਦੇ ਪਰਿਵਾਰ ਇਸ ਕੰਮ ਲਈ ਜਿਹੜੇ ਆਪਣੇ ਸ਼ਹੀਦ ਕਰਵਾ ਲਏ, ਉਹਨਾਂ ਲਈ ਕੀ ਭਾਵਨੇ ਇਹਨਾਂ ਲੋਕਾਂ ਕੋਲ?
ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 1.5 ਮਿੰਟ ਰਹਿ ਗਿਆ। ਜਿਸ ਤਰ੍ਹਾਂ ਤੁਸੀਂ ਨਵੀਂ ਗੱਲ ਕੀਤੀ ਕਿ ਨਵੀਆਂ ਜਥੇਬੰਦੀ ਆ ਰਹੀ, ਇੱਕ ਹੋਰ ਨਵੀਂ ਜਥੇਬੰਦੀ ਹੋਣ ਦੇ ਵਿੱਚ ਆਈ ਜਿਹੜੀ ਕਿ ਸਾਬਕਾ ਖਾਲਿਸਤਾਨੀ ਨੇ ਬਣਾਈ ਯੂਨਾਈਟਿਡ ਅਕਾਲੀ ਦਲ, ਜਿਹੜੀ ਨਵੀਂ ਜਥੇਬੰਦੀ ਹੈ, ਇਸ ਬਾਰੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਤੁਹਾਡੇ ਕੀ ਵਿਚਾਰ ਨੇ ਇਸ ਉੱਪਰ? ਹਾਂਜੀ, ਮੈਂ 1.5 ਮਿੰਟ ਦੇ ਵਿੱਚ ਇਹਨੂੰ ਗੱਲ ਨੂੰ ਫਿਨਿਸ਼ ਕਰਾਂਗਾ ਜੀ। ਇਹ ਜਿਹੜੀ ਯੂਨਾਈਟਿਡ ਅਕਾਲੀ ਦਲ ਬਣਿਆ ਜੀ, ਇਹ ਸਾਰੇ ਬੰਦੇ ਜਿਹੜੇ ਆ ਕੌਮ ਨੇ ਪਹਿਲਾਂ ਪਰਖੇ ਹੋਏ ਆ। ਹਾਂਜੀ। ਤੇ ਜਿਹੜੇ ਬੰਦਾ ਇੱਕ ਵਾਰੀ ਤੁਸੀਂ ਇਹ ਫੌਜ ਦਾ ਆਰਮੀ ਦਾ ਅਸੂਲ ਹੈ ਕਿ ਜਿਹੜਾ ਜਰਨੈਲ ਜਾਂ ਜਿਹੜੀ ਫੌਜ ਦੀ ਟੁਕੜੀ ਜਿਹੜੀ ਇੱਕ ਵਾਰੀ ਹੱਥ ਖੜੀ ਕਰਦੇ ਉਹਨੂੰ ਦੁਬਾਰਾ ਮੌਕਾ ਨਹੀਂ ਜੀ। ਸੋ ਇਹ ਆਲਰੇਡੀ ਜਿਹੜੇ ਆ ਇਹ ਸਰੈਂਡਰ ਕਰ ਚੁੱਕੇ ਆ ਦੁਸ਼ਮਣ ਦੇ ਅੱਗੇ। ਇਹਨਾਂ ਨੇ ਨਾ ਇਹ ਤਾਂ ਸਿਰਫ ਜਾਣੀ ਜਿੱਤ ਤੋਂ ਵੀ ਇਹ ਪ੍ਰਕਾਸ਼ ਸਿੰਘ ਬਾਦਲ ਦਾ ਬਦਲ ਲੱਭਿਆ ਗਿਆ। ਹਾਂਜੀ। ਤੇ ਜਿਹਦੇ ਨਾਲ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ RSS ਨੂੰ ਲੱਗਦਾ ਸੀ ਵੀ ਜੇ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਅਕਾਲੀ ਦਲ ਪੰਜਾਬ 'ਚ ਫੇਲ ਹੁੰਦਾ ਹੈ ਹਾਂਜੀ ਤਾਂ ਜਿਹੜੇ ਪੰਜਾਬ ਦੇ ਲੋਕ ਨੇ ਉਹ ਕੀ ਡਿਸੀਜਨ ਲੈਣਗੇ ਜੀ। ਕੀ ਇਹ ਹੋ ਸਕਦਾ ਕਿ ਉਹ ਬੀਜੇਪੀ ਨੂੰ ਅੱਗੇ ਲਿਆਉਣ? ਇਹ ਗੱਲ ਦੇ ਉੱਤੇ ਜਦੋਂ ਉਹਨਾਂ ਨੂੰ ਪੂਰਾ ਸਹੀ ਜਿਹੜਾ ਭਰੋਸੇਯੋਗ ਜਵਾਬ ਨਹੀਂ ਮਿਲਿਆ ਤਾਂ ਉਹਨਾਂ ਨੂੰ ਇਉਂ ਲੱਗਿਆ ਕਿ ਹੋ ਸਕਦਾ ਹੈ ਲੋਕ ਬਾਦਲ ਸਤਾਏ ਹੋਏ, ਬੀਜੇਪੀ ਦੇ ਸਤਾਏ ਹੋਏ ਸਿੰਘ ਮਾਨ ਵਾਲੇ ਪਾਸੇ ਹਾਂਜੀ ਤੇ ਉਸ ਖਾਲਿਸਤਾਨ ਦੀ ਗੱਲ ਨੂੰ ਠੰਡਿਆ ਕਰਨ ਵਾਸਤੇ ਬੀਜੇਪੀ ਨਾਲ ਭਾਈਵਾਲੀ ਕਰਕੇ RSS ਦੇ ਏਜੰਡੇ ਦੇ ਉੱਤੇ ਪਹਿਰਾ ਪਾਸੇ ਨਵਾਂ ਅਕਾਲੀ ਦਲ ਜਿਹੜਾ ਹੁੰਦਾ ਹਾਂਜੀ। ਔਰ ਇਹ ਅਕਾਲੀ ਦਲ ਆਉਣ ਤੋਂ ਪਹਿਲਾਂ ਇਹਨਾਂ ਨੇ ਬੀਜੇਪੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਗੱਲਬਾਤ ਕਰਕੇ ਏਜੰਡਾ ਤੈਅ ਕਰ ਫਿਰ ਇਹਨਾਂ ਨੇ ਅਕਾਲੀ ਦਲ ਜਿਹੜਾ ਅਨਾਉਂਸ ਕੀਤਾ ਜੀ ਜੀ ਜੀ। ਤਾਂ ਥੈਂਕ ਯੂ ਸੋ ਮਚ ਵੀਰ ਜੀ, ਤੁਸੀਂ ਕਾਫੀ ਕਲੀਅਰਿਟੀ ਲੈ ਕੇ ਸਾਡੇ ਕੁਐਸਚਨਸ ਦੇ ਵਿੱਚ। ਥੈਂਕ ਯੂ ਸੋ ਮਚ। ਐਂਡ ਸਾਡਾ ਹੁਣ ਵਕਤ ਸਮਾਪਤੀ ਵੱਲ ਜਾਇਆ, ਤੁਹਾਡੇ ਕੋਲ ਇਜਾਜ਼ਤ ਲੈਣੇ। ਇਸੇ ਤਰ੍ਹਾਂ ਵੱਖ-ਵੱਖ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ TV84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ, ਤੁਹਾਡੇ ਵਿਚਾਰ ਲੈਂਦੇ ਰਵਾਂਗੇ। ਪਰ ਹੁਣ ਅਸੀਂ ਵੀਰ ਜੀ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਜੀ। ਤੇ ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।